का खालसा वाहिगुरू जी की फतेह। मैं थोड़ी होस्ट रीत कौर न्यूज़ TV 84 ਦੇ ਨਾਲ ਵਿਊਅਰਸ। ਇਸ ਵੇਲੇ ਪੰਜਾਬ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਰਦਾਤਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਅਤੇ ਕੋਟਕਪੂਰੇ ਦੇ ਵਿੱਚ ਸਿੱਖਾਂ ਉੱਤੇ ਡਾਂਗਾ ਗੋਲੀਆਂ ਚਲਾ ਕੇ 2 ਸਿੱਖਾਂ ਨੂੰ ਕਤਲ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਗਤ ਡਟੀ ਹੋਈ ਹੈ। ਪੁਲਿਸ ਨੇ ਸਿਵਲ ਅਧਿਕਾਰੀਆਂ ਨੂੰ ਭਰੋਸੇ ਵਿੱਚ ਲਏ ਬਿਨਾਂ ਗੋਲੀ ਚਲਾਈ। ਪਿਛਲੇ ਸਮੇਂ ਵਿੱਚ ਅਨੇਕਾਂ ਵਾਰ ਆਪਣੇ ਹੱਕਾਂ ਲਈ ਲੜਨ ਵਾਲੇ ਲੋਕਾਂ ਉੱਤੇ ਇਸੇ ਨੀਤੀ ਤਹਿਤ ਕਹਿਰ ਢਾਇਆ ਗਿਆ ਹੈ। ਜਿਵੇਂ ਜੂਨ ਦੇ ਮਹੀਨੇ ਪੀਸਫੁਲ ਪ੍ਰੋਟੈਸਟ ਕਰ ਰਹੇ ਸਰਦਾਰ ਜਸਜੀਤ ਸਿੰਘ ਜੀ ਨੂੰ ਪੁਲਿਸ ਨੇ ਗੋਲੀ ਮਾਰ ਕੇ ਸ਼ਹੀਦ ਕੀਤਾ ਸੀ। ਐਸੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹਨ। ਵਿਊਅਰਸ, ਅੱਜ ਸਿੱਖ ਇਤਿਹਾਸ ਦਾ ਸਭ ਤੋਂ ਕਾਲਾ, ਭੱਦਾ ਤੇ ਸ਼ਰਮਨਾਕ ਫੈਸਲਾ ਹੋਇਆ। SGPC ਪ੍ਰਧਾਨ ਮੱਕੜ ਨੇ ਅਕਾਲ ਤਖਤ ਸਾਹਿਬ ਦੇ 5 ਪਿਆਰੇ ਬਰਖਾਸਤ ਕੀਤੇ। ਵਿਊਅਰਸ, ਹੁਣ 5 ਪਿਆਰੇ ਵੀ ਬਾਦਲ ਪਰਿਵਾਰ ਵਿੱਚੋਂ ਲਾਏ ਜਾਣ ਦਾ ਖਦਸ਼ਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਕਿ 5 ਪਿਆਰਿਆਂ ਦਾ ਹੁਕਮ ਮੇਰੇ ਹੁਕਮ ਤੋਂ ਵੀ ਉੱਪਰ ਮੰਨਿਆ ਜਾਵੇਗਾ, ਪਰ ਅਵਤਾਰ ਸਿੰਘ ਮੱਕੜ ਨੇ ਤਾਂ ਅੱਜ 5 ਪਿਆਰਿਆਂ ਨੂੰ ਹੀ ਤਲਬ ਕਰ ਦਿੱਤਾ ਹੈ। ਵਿਊਅਰਸ, ਅੱਜ ਅਸੀਂ ਸਿੱਖ ਸਕਾਲਰ ਤੇ ਲਿਖਾਰੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨਾਲ ਗੱਲਬਾਤ ਕਰਾਂਗੇ, ਜਿਨ੍ਹਾਂ ਕੋਲੋਂ ਅਸੀਂ ਜਾਣਾਂਗੇ ਇਸ ਵੇਲੇ ਪੰਜਾਬ ਦੀ ਸਿਚੁਏਸ਼ਨ, ਇਹ ਸਿਚੁਏਸ਼ਨ ਕਿਸ ਡਾਇਰੈਕਸ਼ਨ ਦੇ ਵਿੱਚ ਜਾਵੇਗੀ। ਇਸ ਸਿਚੁਏਸ਼ਨ ਦੇ ਵਿੱਚੋਂ ਪ੍ਰਕਾਸ਼ ਸਿੰਘ ਮੰਡੇਲਾ ਨੂੰ ਬਚਾਉਣ ਲਈ ਭਾਰਤੀ ਏਜੰਸੀਆਂ ਕੀ ਕਰਨਗੀਆਂ। ਤਾਂ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ। ਆਓ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ ਵੀਰ ਜੀ, ਪੰਜਾਬ ਦੇ ਬਾਰੇ ਸਿਚੁਏਸ਼ਨ ਤੇ ਗੱਲਬਾਤ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜੰਮੂ ਤੋਂ ਸ਼ੁਰੂ ਕਰਦੇ, ਜਿਸ ਤੋਂ ਤੁਸੀਂ ਜੰਮੂ ਦੇ ਵਿੱਚ ਸ਼ਹੀਦ ਭਾਈ ਜਸਜੀਤ ਸਿੰਘ ਜੀ ਦੀ ਯਾਦ ਦੇ ਵਿੱਚ ਸਮਾਗਮ ਮਨਾਇਆ ਗਿਆ ਸੀ, ਤੁਸੀਂ ਉਸ ਦੇ ਵਿੱਚ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਇਹ ਸਮਾਗਮ ਕਿਵੇਂ ਰਿਹਾ। ਇਹ ਸਮਾਗਮ ਵੀ ਬਹੁਤ ਧਰਮਾਂ ਸੀ ਜੀ। ਬਹੁਤ ਜੰਮੂ ਦੇ ਵਿੱਚ ਬੜੀ ਚੜ੍ਹਦੀ ਕਲਾ ਵਾਲੇ ਸਿੱਖ ਆ। ਉੱਥੇ ਸਿੱਖਾਂ ਦੀ ਕਾਫੀ ਜ਼ਿਆਦਾ ਆਬਾਦੀ ਹੈ, ਤਕਰੀਬਨ 15% ਟੋਟਲ ਆਬਾਦੀ ਦਾ ਸਿੱਖ ਆਬਾਦੀ ਆ, ਔਰ ਉਹ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਕਨਸੈਂਟਰੇਟਡ ਆ। ਜਿੱਥੇ ਸਿੱਖ ਰਹਿੰਦੇ ਆ ਉੱਥੇ ਸਿੱਖਾਂ ਦੀ ਤਕਰੀਬਨ 80% 70% ਆਬਾਦੀ ਸਿੱਖਾਂ ਦੀ ਹੋਈ ਆ। ਤੋਂ ਉੱਥੇ ਪਿਛਲੇ ਇਸੇ ਜੂਨ ਦੇ ਵਿੱਚ ਪੋਸਟਰਾਂ ਦੇ ਇਸ਼ੂ ਦੇ ਉੱਤੇ ਸਿੱਖਾਂ ਨੇ, ਸਿੱਖ ਜਥੇਬੰਦੀਆਂ ਨੇ ਉੱਥੇ ਪੋਸਟਰ ਲਗਵਾਏ ਸੀ, ਔਰ ਪੁਲਿਸ ਵਾਲੇ ਉਹ ਪੋਸਟਰ ਪੜਵਾ ਰਹੇ ਸੀ। ਉਸ ਗੱਲ ਤੋਂ ਝਗੜਾ ਸ਼ੁਰੂ ਹੋਇਆ, ਔਰ ਪੁਲਿਸ ਵਾਲਿਆਂ ਨੇ ਨਾ ਕੋਈ ਉਹਨਾਂ ਨੂੰ ਵਾਰਨਿੰਗ ਦਿੱਤੀ, ਨਾ ਕੋਈ ਅਥਰੂ ਗੈਸ ਛੱਡੇ, ਨਾ ਕੋਈ ਹੋਰ ਕਿਸਮ ਦੇ ਛੋਟੇ ਹਥਿਆਰ ਇਸਤੇਮਾਲ ਕੀਤੇ, ਬਲਕਿ ਇੱਕ ASI ਪੁਲਿਸ ਨੇ, ਜੋ ਜੰਮੂ ਕਸ਼ਮੀਰ ਦਾ ਪੁਲਿਸ ਆਫਿਸਰ ਸੀ, ਉਸਨੇ ਸਿੱਧੇ ਤੌਰ ਦੇ ਉੱਤੇ ਜਸਜੀਤ ਸਿੰਘ ਨੌਜਵਾਨ ਬੱਚੇ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਔਰ ਬੜੀ ਦੁਖਦਾਈ ਗੱਲ ਹੈ ਕਿ ਉਹ ਮਾਂ ਬਾਪ ਦਾ ਸਮਝੋ ਇਕਲੌਤਾ ਪੁੱਤ ਸੀ। ਇੱਕ ਉਸਦਾ ਵੱਡਾ ਭਰਾ ਸੀ, ਉਹ ਮੈਂਟਲੀ ਰਿਟਾਰਡਡ ਸੀ, ਉਹ ਘਰੋਂ ਨਿਕਲ ਗਿਆ, ਉਸਦਾ ਕੋਈ ਪਤਾ ਹੀ ਨਹੀਂ, ਉਹ ਲਾਪਤਾ ਹੈ ਉਦੋਂ ਦਾ। ਤਾਂ ਦੂਸਰਾ ਬੱਚਾ ਇਸ ਤਰੀਕੇ ਨਾਲ ਸ਼ਹੀਦ ਹੋ ਗਿਆ, ਔਰ ਉਸ ਸ਼ਹੀਦ ਦੀ ਅੱਜ ਤੱਕ ਵੀ ਕੋਈ ਛਾਣਬੀਨ ਨਹੀਂ ਹੋਈ, ਔਰ ਉਸ ਦੇ ਉੱਤੋਂ ਉਸਨੂੰ ਸਸਪੈਂਡ ਕੀਤਾ ਗਿਆ ਸੀ ਆਫਿਸਰ ਨੂੰ, ਲੇਕਿਨ ਉਸਨੂੰ ਫਿਰ ਬਹਾਲ ਕਰ ਦਿੱਤਾ ਗਿਆ, ਰੀਇਨਸਟੇਟ ਕਰ ਦਿੱਤਾ ਗਿਆ, ਔਰ ਉਸੇ ਜਗ੍ਹਾ ਉਸਨੂੰ ਪੋਸਟ ਕਰ ਦਿੱਤਾ ਜਿਸ ਜਗ੍ਹਾ ਉਸ ਆਫਿਸਰ ਨੇ ਹੁੰਦੇ ਹੋਏ ਇਸ ਬੱਚੇ ਨੂੰ ਸ਼ਹੀਦ ਕੀਤਾ ਸੀ। ਤੋਂ ਉੱਥੇ ਸਿੱਖ ਸੰਗਤਾਂ ਦੇ ਵਿੱਚ ਬਹੁਤ ਭਾਰੀ ਰੋਸ ਆ। ਉੱਥੇ ਯੂਨਾਈਟਿਡ ਸਿੱਖ ਆਰਗੇਨਾਈਜੇਸ਼ਨ ਆ, ਉਹਨਾਂ ਨੇ ਇਸ ਕੇਸ ਨੂੰ ਵਾਪਸ ਲੈ ਕੇ ਉਸ ਦੇ ਉੱਤੇ ਸਜ਼ਾਏ ਮੌਤ ਦਾ ਕੇਸ ਦਾਇਰ ਕੀਤਾ ਹੈਗਾ। ਤੋ ਉਸ ਦੀ ਯਾਦ ਦੇ ਵਿੱਚ ਉੱਥੇ ਬਹੁਤ ਵੱਡਾ ਇਕੱਠ ਸੀ। ਲੋਕਾਂ ਨੂੰ, ਸਿੱਖ ਸੰਗਤ ਨੂੰ ਉੱਥੇ ਬਹੁਤ ਹਮਦਰਦੀ ਆ ਉਸ ਪਰਿਵਾਰ ਦੇ ਨਾਲ। ਉਸ ਪਰਿਵਾਰ ਦੀ ਸਹਾਨੁਭੂਤੀ ਦੇ ਯਾਦ ਦੇ ਵਿੱਚ, ਉਸ ਬੱਚੇ ਦੀ ਯਾਦ ਦੇ ਵਿੱਚ ਉੱਥੇ ਸਮਾਗਮ ਕੀਤਾ ਗਿਆ ਸੀ। ਉੱਥੋਂ ਲੋਕ ਕਾਫੀ ਦੂਰੋਂ ਨੇੜੇ ਨਾਲ ਇਕੱਠੇ ਹੋਏ, ਔਰ ਰਾਤ ਤੱਕ ਉਹ ਫੰਕਸ਼ਨ ਚੱਲਦਾ 1-2 ਵਜੇ ਤਾਈਂ। ਤੋ ਉਸ ਦੇ ਵਿੱਚ ਮੈਂ ਗਿਆ ਸੀ, ਕੱਲ ਰਾਤ ਹੀ ਉੱਥੋਂ ਵਾਪਸ ਆਇਆ। ਦੇਖੋ, ਜੰਮੂ ਕਸ਼ਮੀਰ ਦੇ ਵਿੱਚ ਇਹ 2 ਵੱਡੀਆਂ ਵਾਰਦਾਤਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਹੋਈਆਂ। 2001 ਦੇ ਵਿੱਚ ਜਦੋਂ ਵਾਜਪਾਈ ਦੀ ਗਵਰਨਮੈਂਟ ਸੀ ਸੈਂਟਰ ਦੇ ਵਿੱਚ, NDA ਸਰਕਾਰ, ਉਸ ਵੇਲੇ ਬਿਲ ਕਲਿੰਟਨ ਸਾਹਿਬ ਇੱਥੇ ਹਿੰਦੁਸਤਾਨ ਦੇ ਵਿੱਚ ਆਏ ਸੀ। ਉਹਨਾਂ ਦੀ ਆਮਦ ਦੇ ਉੱਤੇ 39 ਸਿੱਖਾਂ ਨੂੰ, ਬੇਗੁਨਾਹ ਸਿੱਖਾਂ ਨੂੰ 36 ਸਿੰਘਪੁਰਾ ਦੇ ਵਿੱਚ ਸ਼ਹੀਦ ਕਰ ਦਿੱਤਾ, ਇਹ ਕਹਿ ਕੇ ਵੀ ਉਹ ਮੁਸਲਮਾਨਾਂ ਨੇ ਮਾਰੇ ਆ। ਪਰ ਪਿੱਛੋਂ ਛਾਨਬੀਨ ਹੋਈ ਤਾਂ ਬਿਲ ਕਲਿੰਟਨ ਨੇ ਫੋਰਵਰਡ ਲਿਖਿਆ ਹੈ, ਉਹ ਜਿਹੜੀ ਉਸ ਵੇਲੇ ਦੀ ਸੈਕਟਰੀ ਆਫ ਸਟੇਟ ਸੀ ਐਲਬਰਾਈਟ,
जी ਉਸ ਦੀ ਕਿਤਾਬ ਹੈ ਮਾਈਟੀ ਐਂਡ ਦ ਆਲਮਾਈਟੀ। ਹਾਂਜੀ ਉਸ ਕਿਤਾਬ ਦੇ ਫੋਰਵਰਡ ਉਸਨੇ ਇਹ ਸਿੱਧੇ ਤੌਰ ਦੇ ਉੱਤੇ ਲਿਖਿਆ ਬਿਲ ਕਲਿੰਟਨ ਨੇ ਜੀ ਵੀ ਉਹ 39 ਬੇਗੁਨਾਹ ਸਿੱਖ ਬੇਰਹਿਮੀ ਦੇ ਨਾਲ ਹਿੰਦੂ ਮਿਲੀਟੈਂਟਾਂ ਨੇ ਮਾਰੇ ਹਨ। ਉਹ ਇਹ ਚੀਜ਼ ਸਿੱਧੇ ਤੌਰ ਦੇ ਉੱਤੇ ਲਿਖੀ ਹੈ, ਹਿੰਦੂ ਮਿਲੀਟੈਂਟਾਂ ਨੇ ਮਾਰੇ ਹਨ। ਔਰ ਜੀ ਹਿੰਦੁਸਤਾਨ ਦੀ ਸਰਕਾਰ ਨੇ ਕੀ ਕੀਤਾ, 4-5 ਮੁਸਲਮਾਨਾਂ ਨੂੰ ਫੜ ਕੇ ਮਾਰ ਦਿੱਤਾ ਵੀ ਹਾਂਜੀ ਉਹਨਾਂ ਨੇ ਸਿੱਖਾਂ ਨੂੰ ਮਾਰਿਆ। ਹਾਂਜੀ ਇਹ ਪ੍ਰਭਾਵ ਦੇਣ ਲਈ ਕਿ ਮੁਸਲਮਾਨਾਂ ਨੇ ਸਿੱਖਾਂ ਨੂੰ ਮਾਰਿਆ ਤਾਂ ਕਿ ਪੱਕੇ ਤੌਰ ਦੇ ਉੱਤੇ ਮੁਸਲਮਾਨਾਂ ਤੇ ਸਿੱਖਾਂ ਦੇ ਵਿੱਚ ਇੱਕ ਵਿਰੋਧ ਖੜਾ ਹੋ ਜਾਏ। ਪਰ ਬਿਲ ਕਲਿੰਟਨ ਨੇ ਉਸ ਕਿਤਾਬ ਦੇ ਐਲਬਰਾਈਟ ਦੀ ਕਿਤਾਬ ਦੇ ਫੋਰਵਰਡ ਦੇ ਵਿੱਚ, ਜਿਹੜਾ ਕਿਤਾਬ ਦਾ ਟਾਈਟਲ ਹੈ ਮਾਈਟੀ ਐਂਡ ਦ ਆਲਮਾਈਟੀ, ਉਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਲਿਖਿਆ ਕਿ ਉਹ 39 ਬੇਗੁਨਾਹ ਸਿੱਖ ਮੇਰੇ ਇੱਥੇ ਪਹੁੰਚਣ ਦੇ ਉੱਤੇ ਮਾਰੇ ਗਏ। ਇਹ ਪ੍ਰਭਾਵ ਦੇਣ ਲਈ ਕਿ ਸਿੱਖਾਂ ਤੇ ਸਿੱਖਾਂ ਤੇ ਮੁਸਲਮਾਨਾਂ ਦਾ ਆਪਸ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਵਿਰੋਧ ਆ। ਉਸਨੇ ਸਿੱਧੇ ਤੌਰ ਤੇ ਲਿਖਿਆ ਵੀ ਜੇ ਮੈਂ ਇੱਥੇ ਨਾ ਆਉਂਦਾ ਤਾਂ ਇਹ 39 ਸਿੱਖ ਅੱਜ ਵੀ ਜ਼ਿੰਦਾ ਹੁੰਦੇ। ਉਸ ਗੱਲ ਦਾ ਉਹਦੇ ਮਨ ਤੇ ਬੋਝ ਸੀ। ਦੂਸਰੀ ਘਟਨਾ ਇਹ ਹੋਈ ਹੈ ਤੋ ਸਿੱਖਾਂ ਦੇ ਨਾਲ ਜਦੋਂ ਵੀ ਸਿੱਖ ਪੀਸਫੁਲ ਪ੍ਰੋਟੈਸਟ ਵੀ ਕਰਦੇ ਆ ਉਹਨਾਂ ਨਾਲ ਕੋਈ ਵੀ ਹਮਦਰਦੀ ਨਹੀਂ ਦਿਖਾਈ ਜਾਂਦੀ, ਉਹਨਾਂ ਦੇ ਮੁੱਦਿਆਂ ਦੇ ਉੱਤੇ ਕੋਈ ਵੀ ਨਿਗਾਹ ਨਹੀਂ ਦਿੱਤੀ ਜਾਂਦੀ, ਉਹਨਾਂ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ। ਬਿਲਕੁਲ ਤੋਂ ਇਹ ਘਟਨਾਕ੍ਰਮ ਉੱਥੇ ਦੇ ਜੰਮੂ ਕਸ਼ਮੀਰ ਦੇ ਹਾਲਾਤਾਂ ਦੀ ਮੈਂ ਤੁਹਾਡੇ ਅੱਗੇ ਥੋੜੀ ਬਰੀਫਲੀ ਪੇਸ਼ ਕੀਤੀ ਹੈ। ਉਹੀ ਚੀਜ਼ ਐਗਜ਼ੈਕਟਲੀ ਪੰਜਾਬ ਦੇ ਵਿੱਚ ਹੋ ਰਹੀ ਹੈ। ਹਾਂਜੀ ਬਿਲਕੁਲ ਪੰਜਾਬ ਦੇ ਵਿੱਚ ਅਖੌਤੀ ਪੰਥਕ ਸਰਕਾਰ, ਜਿਹਨੂੰ ਪੰਥਕ ਸਰਕਾਰ ਕਹਿੰਦਾ ਪ੍ਰਕਾਸ਼ ਸਿੰਘ ਬਾਦਲ, ਉਹ ਜੋ ਸਿੱਖਾਂ ਨਾਲ ਜ਼ੁਲਮ ਕਰ ਰਹੀ ਆ ਉਸ ਦੀ ਮਿਸਾਲ ਦੁਨੀਆ ਦੇ ਵਿੱਚ ਕਿਸੇ ਜਗ੍ਹਾ ਹੈ ਹੀ ਨਹੀਂ। ਬਿਲਕੁਲ ਤੁਹਾਡੀ ਆਪਣੀ ਸਰਕਾਰ ਹੋਵੇ ਔਰ ਤੁਹਾਡੀ ਆਪਣੀ ਸਰਕਾਰ ਬੇਰਹਿਮੀ ਨਾਲ ਆਪਣੇ ਹੀ ਲੋਕਾਂ ਦਾ ਕਤਲ ਕਰੇ, ਇਸ ਤੋਂ ਵੱਡੀ ਅਫਸੋਸਨਾਇਕ ਗੱਲ ਕੀ ਹੋ ਸਕਦੀ ਹੈ। ਜੀ ਬਿਲਕੁਲ ਬਿਲਕੁਲ ਵੀਰ ਜੀ, ਲਾਈਕ ਜਿਸ ਤਰ੍ਹਾਂ ਸਾਡੇ ਤੇ ਹੀ ਤਸ਼ੱਦਦ ਹੋ ਰਿਹਾ ਤੇ ਸਾਨੂੰ ਹੀ ਦੋਸ਼ੀ ਕਿਹਾ ਜਾ ਰਿਹਾ ਹੈ ਪੰਜਾਬ ਦੀ ਸਰਕਾਰ ਵੱਲੋਂ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਇਹਨਾਂ ਨੇ ਪਹਿਲਾਂ ਸਾਡੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਫਿਰ ਸਾਡੇ ਤੇ ਹੀ ਗੋਲੀਆਂ ਤੇ ਲਾਠੀਆਂ ਚਲਾਈਆਂ, ਸਾਡੇ ਤੇ ਤਸ਼ੱਦਦ ਕੀਤਾ ਤੇ ਸਾਡੇ ਹੀ ਹੁਣ ਅੰਮ੍ਰਿਤਧਾਰੀ ਵੀਰ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਇਹ ਦੋਸ਼ੀ ਨੇ। ਇਸ ਸਭ ਨੂੰ ਤੁਸੀਂ ਕਿਵੇਂ ਜਸਟੀਫਾਈ ਕਰਦੇ ਹੋ, ਤੁਸੀਂ ਕਿਵੇਂ ਸਭ ਕੁਝ ਦੇਖਦੇ ਹੋ? ਹਾਂਜੀ, ਮੈਂ ਬਹੁਤ ਦੇਰ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ ਅਖਬਾਰ ਦੇ ਵਿੱਚ ਵੀ ਸਿੱਖ ਦੋਸ਼ੀ ਵੀ ਆ ਔਰ ਸਿੱਖ ਬੇਗੁਨਾਹ ਵੀ ਹੈ। ਜੀ ਸਿੱਖ ਬੇਗੁਨਾਹ ਹੈ, ਸਿੱਖ ਇਨਸਾਫ ਮੰਗਦਾ ਹੈ, ਲੇਕਿਨ ਸਿੱਖ ਨੂੰ ਦੋਸ਼ੀ ਕਰਾਰ ਦੇ ਕੇ ਉਸ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ। ਇਹ ਸਾਡੀ ਇਸ ਮੁਲਕ ਦੇ ਵਿੱਚ ਸਥਿਤੀ ਹੈ। ਤੋ ਇਸ ਮੁਲਕ ਦੇ ਵਿੱਚ ਸਾਡਾ ਕੋਈ ਵਾਲੀ ਵਾਰਸ ਨਹੀਂ। ਹੁਣ ਦੇਖੋ ਜਿਹੜਾ ਹੁਣ ਵਾਲਾ ਘਟਨਾਕ੍ਰਮ ਹੈ, ਮੈਂ ਤੁਹਾਨੂੰ ਉਹਦੀ ਥੋੜੀ ਜਿਹੀ ਡਿਟੇਲ ਦੱਸਦਾ ਜੀ। ਇਹ 1 ਜੂਨ 2015 ਨੂੰ ਇੱਕ ਪਿੰਡ ਹੈ, ਉਸ ਪਿੰਡ ਜਵਾਹਰ ਸਿੰਘ ਵਾਲਾ ਪਿੰਡ ਹੈ ਜੀ, ਉਸ ਪਿੰਡ ਦੇ ਵਿੱਚੋਂ ਬੀੜ ਚੋਰੀ ਹੋਈ 1 ਜੂਨ 2015 ਨੂੰ। ਮੈਂ ਸਪੈਸੀਫਿਕਲੀ ਦੱਸ ਰਿਹਾ ਤਾਂ ਕਿ ਤੁਹਾਡੇ ਸਰੋਤੇ ਇਸ ਗੱਲ ਨੂੰ ਸਮਝ ਲੈਣ। ਜਵਾਹਰ ਸਿੰਘ ਵਾਲਾ ਪਿੰਡ ਆ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ, ਉੱਥੋਂ ਬੀੜ ਚੋਰੀ ਹੋਈ ਔਰ ਉਸ ਬੀੜ ਦਾ ਚੋਰੀ ਹੋਣ ਤੋਂ ਬਾਅਦ ਉਸੇ ਗੁਰਦੁਆਰੇ ਦੇ ਵਿੱਚ ਇਸ਼ਤਿਹਾਰ ਲੱਗੇ, ਹੈਂਡ ਰਿਟਨ ਇਸ਼ਤਿਹਾਰ ਲੱਗੇ, ਪੇਸ਼ ਕੀਤੇ ਗਏ ਔਰ ਉਹਦੇ ਵਿੱਚ ਇਹ ਚੇਤਾਵਨੀ ਦਿੱਤੀ ਗਈ ਵੀ ਇਸ ਕਿਸਮ ਦੀਆਂ ਘਟਨਾਕ੍ਰਮ ਹੋਰ ਵੀ ਹੋਣ ਵਾਲੀਆਂ ਹਨ ਪੰਜਾਬ ਦੇ ਵਿੱਚ। ਔਰ ਬਦਕਿਸਮਤੀ ਇਹ ਆ ਕਿ ਸਰਕਾਰ ਨੇ ਉਸ ਦਾ ਕੋਈ ਨੋਟਿਸ ਨਹੀਂ ਲਿਆ, ਨਾ ਪੁਲਿਸ ਨੇ ਕੋਈ ਨੋਟਿਸ ਲਿਆ। ਔਰ ਡੀਜੀਪੀ ਪੰਜਾਬ ਸੁਮੇਧ ਸਿੰਘ ਸੈਣੀ ਇਹ ਸਟੇਟਮੈਂਟ ਦਿੰਦਾ ਕਿ ਜਿਹੜਾ ਉੱਥੇ ਮੋਗੇ ਦਾ ਐਸਐਸਪੀ ਸੀ ਉਸਨੇ ਮੇਰੇ ਨੋਟਿਸ 'ਚ ਹੀ ਨਹੀਂ ਲਿਆਂਦੀ। ਔਰ ਪਿੰਡ ਦੇ ਸਾਰੇ ਲੋਕ ਕੁਰਲਾ ਰਹੇ ਆ, ਉੱਥੇ ਲੋਕ ਇਹ ਕਰ ਰਹੇ ਆ ਵੀ ਸਾਡੀ ਬੀੜ ਚੋਰੀ ਹੋ ਗਈ, ਇਸ ਦੀ ਛਾਣਬੀਨ ਕੀਤੀ ਜਾਵੇ, ਜਿਸ ਬੰਦੇ ਨੇ ਕੀਤੀ ਹੈ ਉਸ ਨੂੰ ਸਜ਼ਾ ਦਿੱਤੀ ਜਾਵੇ, ਉਸ ਨੂੰ ਪਕੜਿਆ ਜਾਵੇ। ਲੇਕਿਨ ਕੋਈ ਨੋਟਿਸ ਨਹੀਂ ਲਿਆ ਗਿਆ। ਜੂਨ 1 2015 ਤੋਂ ਅੱਜ ਤੱਕ ਤੇ ਜਦੋਂ ਬਰਗਾੜੀ ਦੇ ਵਿੱਚ ਸਾਡੇ ਅੰਗ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੈਰਾਂ ਦੇ ਵਿੱਚ ਰੋਲੇ ਗਏ, ਬੇਅਦਬੀ ਹੋਈ ਔਰ ਤਾਂ ਸਿੱਖਾਂ ਦੇ ਜਿਹੜੇ ਹਿਰਦੇ ਬਲੂਦਲੇ ਗਏ, ਤਾਂ ਉੱਥੇ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਇਕੱਠੇ ਹੋ ਕੇ ਪੀਸਫੁਲ ਪ੍ਰੋਟੈਸਟ ਕੀਤਾ, ਸਰਕਾਰ ਨੂੰ ਨੋਟਿਸ ਦਿੱਤਾ ਵੀ ਇਹ ਸਾਡੇ ਜਿਹੜਾ ਧਾਰਮਿਕ ਗ੍ਰੰਥ ਆ, ਸਾਡਾ ਜਿਹੜਾ ਗੁਰੂ ਹੈ, ਉਸ ਦੀ ਇਸ ਤਰੀਕੇ ਨਾਲ ਬੇਅਦਬੀ ਕੀਤੀ ਜਾ ਰਹੀ ਹੈ,
ਉਸ ਦੇ ਉੱਤੇ ਜਿਹੜੇ ਵੀ ਲੋਕ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਉਹ ਪਕੜੇ ਜਾਣ। ਹਾਂਜੀ। ਤਾਂ ਹੁੰਦਾ ਕੀ ਆ ਕਿ ਜਦੋਂ ਕੋਟਕਪੂਰੇ ਦੇ ਵਿੱਚ ਬਿਲਕੁਲ ਪੀਸਫੁਲ ਪ੍ਰੋਟੈਸਟ, ਕੋਈ ਉਸ ਦੇ ਵਿੱਚ ਵਾਇਲੈਂਸ ਨਹੀਂ ਕੀਤੀ, ਜਿਹੜੇ ਉੱਥੇ ਲੋਕ ਬੈਠੇ ਸੀ, ਔਰ ਉਹ ਇੱਕ ਬੱਚਾ ਜਿਹੜਾ ਉਸ ਦੇ ਵਿੱਚੋਂ ਸੀ, ਉਹ ਸਿਰਫ ਲੰਗਰ ਵਰਤਾ ਰਿਹਾ ਸੀ ਜੀ, ਲੰਗਰ ਵਰਤਾ ਰਿਹਾ ਸੀ, ਟਰੈਕਟਰ ਦੇ ਉੱਤੇ ਖੜਾ ਹੋਇਆ, ਉਸ ਦੇ ਉੱਤੇ ਗੋਲੀ ਚਲਾਈ ਗਈ, ਇੱਕ ਹੋਰ ਨੌਜਵਾਨ ਨੂੰ ਮਾਰਿਆ ਗਿਆ, 2 ਸ਼ਹੀਦ ਕੀਤੇ ਗਏ। 75 ਜਿਹੜੇ ਹੋਰ ਸਿੱਖ ਸੀ ਜਿਹੜੇ ਬਿਲਕੁਲ ਸ਼ਾਂਤਮਈ ਅੰਦੋਲਨ ਕਰ ਰਹੇ ਸੀ, ਬੈਠੇ ਪਾਠ ਕਰ ਰਹੇ ਸੀ, ਕੋਈ ਕਿਸੇ ਨੂੰ ਡਿਸਟਰਬ ਨਹੀਂ ਸੀ ਕਰ ਰਹੇ, ਉਹ ਬੜੇ ਸੀਰੀਅਸਲੀ ਇੰਜਰ ਕੀਤੇ ਗਏ, ਗੋਲੀਆਂ ਦੇ ਨਾਲ ਭੁੰਨੇ ਗਏ। ਤੋ ਇਸ ਕਿਸਮ ਦੀ ਦੁਰਦਸ਼ਾ ਸਾਡੀ ਕੌਮ ਦੀ ਹਿੰਦੁਸਤਾਨ ਦੇ ਵਿੱਚ ਕਰਾਈ ਜਾ ਰਹੀ ਹੈ। ਕਿਸ ਤੋਂ? ਪ੍ਰਕਾਸ਼ ਸਿੰਘ ਬਾਦਲ ਤੋਂ। ਮੈਂ ਬਹੁਤ ਵਾਰੀ ਇਹ ਸਟੇਟਮੈਂਟਾਂ ਫੇਸਬੁੱਕ ਤੇ ਵੀ ਦਿੱਤੀਆਂ, ਇੰਟਰਨੈਟ ਤੇ ਵੀ ਦਿੱਤੀਆਂ। ਇਹ ਸਾਰਾ RSS ਦਾ ਘਟਨਾਕ੍ਰਮ ਹੈ ਜੀ। RSS ਤੇ ਮੋਹਨ ਭਗਵਤ ਨੇ ਕਿੰਨੀ ਵਾਰੀ ਇਹ ਸਟੇਟਮੈਂਟਾਂ ਦਿੱਤੀਆਂ ਵੀ ਮੈਂ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਆਪਣੀ ਸ਼ਾਖਾ ਬਣਾਵਾਂਗਾ। ਪੰਜਾਬ ਦੇ ਪਿੰਡਾਂ ਦੇ ਵਿੱਚ, ਖਾਸ ਤੌਰ ਤੇ ਮਾਲਵੇ ਦੇ ਵਿੱਚ ਤਾਂ ਸਿੱਖਾਂ ਦੀ ਆਬਾਦੀ ਆ ਜੀ, ਉੱਥੇ ਤਾਂ ਹਿੰਦੂ ਵਸਦੇ ਹੀ ਨਹੀਂ। ਜਿਹੜੇ ਹਿੰਦੂ ਆ ਉਹ ਕਸਬਿਆਂ ਦੇ ਵਿੱਚ ਵਸਦੇ ਆ, ਮੰਡੀਆਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ। ਤੋ ਕਿਹਨਾਂ ਦੇ ਆਧਾਰ ਦੇ ਉੱਤੇ ਉਹ ਪੰਜਾਬ ਦੇ ਵਿੱਚ ਇਸ ਕਿਸਮ ਦੀਆਂ ਪਿੰਡਾਂ ਵਿੱਚ ਸ਼ਾਖਾ ਬਣਾਉਣ ਦਾ ਪਲਾਨ ਬਣਾ ਰਿਹਾ ਹੈ? ਉਹ ਸਾਰੀ ਦੀ ਸਾਰੀ ਇੱਕ, ਪਹਿਲਾਂ ਤਾਂ ਦੇਖੋ ਇਹਨਾਂ ਨੇ RSS ਵਾਲਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੋ ਤੋਹੀਨ ਕਰਾਈ ਗਈ ਇਹਨਾਂ ਅਖੌਤੀ ਜਥੇਦਾਰਾਂ ਦੇ ਰਾਹੀਂ ਤੇ ਪ੍ਰਕਾਸ਼ ਸਿੰਘ ਬਾਦਲ ਦੇ ਰਾਹੀਂ, ਨਾਨਕ ਸ਼ਾਹੀ ਕੈਲੰਡਰ ਨੂੰ ਖਤਮ ਕਰਾਇਆ ਗਿਆ। ਨਾਨਕ ਸ਼ਾਹੀ ਕੈਲੰਡਰ ਤੋਂ ਬਾਅਦ ਜਿਹੜਾ ਡੇਰਾ ਵਡਭਾਗ ਆ ਉਸ ਨੂੰ ਵਾਪਸ ਲਿਆਂਦਾ ਗਿਆ, ਬਗੈਰ ਉਹਨਾਂ ਨੇ, ਕਿਸੇ ਨੇ ਨਹੀਂ ਕਿਹਾ ਜੀ, ਕਿਸੇ ਡੇਰੇਦਾਰ ਜਿਹੜਾ ਵਡਭਾਗ ਸਿੰਘ ਦਾ ਡੇਰਾ ਹੈ ਉਸ ਡੇਰੇਦਾਰ ਨੇ ਨਹੀਂ ਕਿਹਾ ਵੀ ਸਾਨੂੰ ਤੁਸੀਂ ਪੰਥ ਵਿੱਚ ਲੈ ਕੇ ਆਓ। ਪਰ ਪਿੱਛੋਂ ਸ਼ਰਾਰਤ ਨਾਗਪੁਰ ਤੋਂ ਚੱਲ ਰਹੀ ਹੈ, RSS ਤੇ ਸਾਰੀਆਂ ਸ਼ਰਾਰਤਾਂ ਕਰਾ ਰਹੀ ਆ। ਉਹਨਾਂ ਦੇ ਰਾਹੀਂ ਵਡਭਾਗ ਸਿੰਘ ਡੇਰੇ ਨੂੰ ਅਖੌਤੀ ਜਥੇਦਾਰਾਂ ਦੇ ਰਾਹੀਂ ਵਾਪਸ ਲਿਆ ਗਿਆ। ਫਿਰ ਸ੍ਰੀ ਚੰਦ ਦੇ ਨਾਂ ਦੇ ਉੱਤੇ ਛੁੱਟੀ ਕੀਤੀ ਗਈ। ਫਿਰ ਜਿਹੜਾ ਰਾਮ ਰਹੀਮ ਆ ਉਸ ਦੇ ਉੱਤੇ ਬਠਿੰਡੇ ਵਿੱਚੋਂ ਕੇਸ ਵਾਪਸ ਕਰਾਇਆ ਗਿਆ, ਔਰ ਫਿਰ ਉਸ ਨੂੰ ਚੁੱਪ ਚਪੀਤੇ ਚੋਰੀ ਦਰਵਾਜ਼ੇ ਦੇ ਰਾਹੀਂ ਉਸ ਨੂੰ ਮਾਫੀ ਦਵਾਈ ਗਈ। ਇਹ ਸਾਰੀਆਂ ਜਿਹੜੀਆਂ ਘਟਨਾ ਇੱਕ ਗੱਲ ਦਾ ਸੰਕੇਤ ਦਿੰਦੀਆਂ ਕਿ ਜਿਹੜੀ RSS ਆ ਉਹ ਬਹੁਤ ਢੰਗ ਨਾਲ, ਬਹੁਤ ਤਰੀਕਿਆਂ ਨਾਲ ਅੰਦਰੂਨੀ ਤੌਰ ਦੇ ਉੱਤੇ ਉਸਨੇ ਪ੍ਰਕਾਸ਼ ਸਿੰਘ ਬਾਦਲ ਦੇ ਨੱਕ ਵਿੱਚ ਨਕੇਲ ਪਾਈ ਹੋਈ ਹੈ ਜੀ। ਸੈਂਟਰ ਕੋਲ ਪੰਜਾਬ ਦੇ ਚੀਫ ਮਿਨਿਸਟਰ ਦੀਆਂ ਔਰ ਉਸ ਦੇ ਪਰਿਵਾਰ ਦੀਆਂ ਕਰਪਸ਼ਨ ਦੀਆਂ ਬਹੁਤ ਸਾਰੀਆਂ ਇਸ ਕਿਸਮ ਦੀਆਂ ਚੀਜ਼ਾਂ ਉਹਨਾਂ ਦੇ ਹੱਥ ਵਿੱਚ ਆ, ਜਿਸ ਦੇ ਨਾਲ ਉਹ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਪ੍ਰੈਸ਼ਰ ਪਾ ਕੇ ਇਹ ਕਹਿੰਦੇ ਆ ਵੀ ਜੇ ਤੂੰ ਸਾਡੀ ਹੁਕਮ ਅਦੂਲੀ ਕੀਤੀ ਤੇਰੇ ਨਾਲ ਚੁਟਾਲੇ ਵਾਲਾ ਹਾਲ ਹੋਣਾ, ਔਰ ਤੇਰਾ ਸਾਰੇ ਦਾ ਸਾਰਾ ਟੱਬਰ ਜੇਲ੍ਹ ਦੇ ਵਿੱਚ ਜਾਏਗਾ, ਕੋਈ ਬਾਹਰ ਨਹੀਂ ਰਹਿ ਸਕਦਾ। ਉਸ ਡਰ ਤੋਂ ਭੈਭੀਤ ਹੋ ਕੇ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਸਾਰਾ ਘਟਨਾਕ੍ਰਮ ਕਰਾਇਆ ਜਾ ਰਿਹਾ, ਔਰ ਇਸ ਦੇ ਪਿੱਛੇ RSS ਦੀ ਇੱਕ ਬਹੁਤ ਡੂੰਘੀ ਸਾਜ਼ਿਸ਼ ਤੇ ਚਾਲ ਹੈ। ਔਰ ਉਸ ਦੇ ਨਾਲ ਕੀ ਹੈ ਕਿ ਇੱਕ ਪਾਸੇ ਤਾਂ ਤੁਸੀਂ ਉਹਨਾਂ ਦਾ ਸਿੱਖਾਂ ਦਾ ਇਤਮੀਨਾਨ, ਸਿੱਖਾਂ ਦਾ ਜੋ ਵਿਸ਼ਵਾਸ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਠਵਾ ਦਿਓ, ਔਰ ਦੂਸਰਾ ਸਭ ਤੋਂ ਵੱਡਾ ਸਾਡਾ ਅਦਾਰਾ ਜਿਹੜਾ ਹੈ ਇੰਸਟੀਟਿਊਸ਼ਨ ਹੈ, ਲਿਵਿੰਗ ਗੁਰੂ ਆ ਜਿਹੜਾ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ, ਉਸ ਤੋਂ ਵੀ ਤੁਸੀਂ ਵਿਸ਼ਵਾਸ ਤੋੜਾ ਦਿਓ। ਕਿਸ ਤਰੀਕੇ ਨਾਲ ਵਿਸ਼ਵਾਸ ਤੋੜਾ ਦਿਓ? ਇੰਨੀ ਵਾਰੀ ਪੰਜਾਬ ਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਪਿੰਡਾਂ ਦੇ ਵਿੱਚ ਕਰਾਓ ਕਿ ਲੋਕ ਪ੍ਰੋਟੈਸਟ ਕਰਦੇ ਕਰਦੇ ਹੀ ਥੱਕ ਟੁੱਟ ਜਾਣ, ਔਰ ਲੋਕ ਇੰਨਾ ਜ਼ਿਆਦਾ ਉਹਨਾਂ ਨੂੰ ਪਰੇਸ਼ਾਨੀ ਦੇ ਵਿੱਚ ਪਾ ਦਿਓ ਕਿ ਉਹ ਇੱਕ ਵਾਰੀ ਨਹੀਂ, 2 ਵਾਰੀ ਨਹੀਂ, ਹਜ਼ਾਰਾਂ ਵਾਰੀ ਤੁਸੀਂ ਇਸ ਕਿਸਮ ਦੀ ਬੇਅਦਬੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰਾਓ ਤਾਂ ਕਿ ਲੋਕ ਥੱਕ ਟੁੱਟ ਕੇ ਆਪੇ ਇਸ ਗੱਲ ਨੂੰ ਐਕਸੈਪਟ ਕਰ ਲੈਣ। ਇਹ ਬਹੁਤ ਵੱਡੀ ਡੂੰਘੀ ਚਾਲ ਹੈ। ਮੈਂ ਬਹੁਤ ਵਾਰੀ ਸਿੱਖਾਂ ਨੂੰ ਸਮਝਾ ਚੁੱਕਿਆ, ਸਿੱਖ ਸਮਝਣ ਦੀ ਕੋਸ਼ਿਸ਼ ਕਰਨ ਕਿ ਇਹ ਇਸ ਕਿਸਮ ਦਾ ਘਟਨਾਕ੍ਰਮ ਹਿਟਲਰ ਨੇ ਕੀਤਾ ਸੀ, ਜਿਊਜ਼ ਨੂੰ ਖਤਮ ਕਰਨ ਦੇ ਲਈ, ਜਿਊਜ਼ ਨੂੰ ਬਦਨਾਮ ਕਰਨ ਦੇ ਲਈ, ਉਹਨਾਂ ਦੇ ਅਦਾਰਿਆਂ ਨੂੰ ਖਤਮ ਕਰਨ ਦੇ ਲਈ, ਉਹਨਾਂ ਦੀ ਜ਼ਬਾਨ ਨੂੰ ਖਤਮ ਕਰਨ ਦੇ ਲਈ, ਉਹਨਾਂ ਦੀ ਇਕਨੋਮੀ ਨੂੰ ਖਤਮ ਕਰਨ ਦੇ ਲਈ। ਫਿਰ ਉਸ ਤੋਂ ਬਾਅਦ ਅਲਟੀਮੇਟਲੀ ਉਹਨਾਂ ਨੂੰ ਗੈਸ ਚੈਂਬਰ ਦੇ ਵਿੱਚ ਪਾ ਕੇ ਸਾੜਿਆ ਗਿਆ ਸੀ। ਉਸੇ ਕਿਸਮ ਦੀ ਜ਼ਹਿਨੀਅਤ ਦੇ ਨਾਲ
ਉਸੇ ਕਿਸਮ ਦੀ ਪਾਲਿਸੀ ਦੇ ਨਾਲ RSS ਪੰਜਾਬ ਦੇ ਵਿੱਚ ਸਿੱਖਾਂ ਨੂੰ ਖਤਮ ਕਰਨ ਦੀ, ਸਿੱਖਾਂ ਤੇ ਸਿੱਖੀ ਨੂੰ ਖਤਮ ਕਰਨ ਦੀ ਇੱਕ ਵੱਡੀ ਸਾਜ਼ਿਸ਼ ਦੇ ਅਧੀਨ ਇਹ ਸਾਰਾ ਕੁਝ ਹੋ ਰਿਹਾ ਹੈ ਔਰ ਇਹ ਹਟਣ ਵਾਲਾ ਨਹੀਂ ਹੈ, ਇਹ ਰੁਕਣ ਵਾਲਾ ਨਹੀਂ ਹੈ। ਥੋੜੀ ਦੇਰ ਬਾਅਦ ਫਿਰ ਇਸ ਕਿਸਮ ਦੀਆਂ ਘਟਨਾਵਾਂ ਕਰਾਉਣਗੇ, ਫਿਰ ਕਰਾਉਂਦੇ ਹੀ ਰਹਿਣਗੇ ਔਰ ਤਾਂ ਕਿ ਅਖੀਰ ਦੇ ਵਿੱਚ ਸਿੱਖ ਟੁੱਟ ਕੇ, ਥੱਕ ਕੇ ਔਰ ਆਪਣੇ ਆਪ ਨੂੰ ਜ਼ਲੀਲ ਕਰਕੇ ਚੁੱਪ ਕਰਕੇ ਬੈਠ ਜਾਣਗੇ। ਤੋ ਇਹ ਬਹੁਤ ਵੱਡੀ ਚਾਲ ਆ। ਸਿੱਖ ਸਮਝ ਜਾਣ ਇਸ ਗੱਲ ਨੂੰ ਔਰ ਸਿੱਖ ਸੁਚੇਤ ਹੋ ਜਾਣ, ਸਿੱਖ ਇਹਨਾਂ ਦੀ ਸਾਰੀ ਡੂੰਘੀ ਚਾਲ ਨੂੰ ਸਮਝ ਲੈਣ ਔਰ ਇਹ ਸਾਰੀ ਚੀਜ਼ ਘਟਨਾਕ੍ਰਮ ਪ੍ਰਕਾਸ਼ ਸਿੰਘ ਬਾਦਲ ਤੋਂ RSS ਕਰਾ ਰਹੀ ਹੈ। ਸਭ ਤੋਂ ਵੱਡਾ ਗੁਨਾਹਗਾਰ ਜੇ ਕੋਈ ਹੈ ਉਹ ਪ੍ਰਕਾਸ਼ ਸਿੰਘ ਬਾਦਲ ਹੈ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਕਟਹਿਰੇ ਵਿੱਚ ਖੜਾ ਕਰਨਾ ਚਾਹੀਦਾ ਔਰ ਉਸ ਤੋਂ ਇਸ ਗੱਲ ਦਾ ਜਵਾਬ ਲੈਣੇ ਚਾਹੀਦੇ ਆ ਕਿਉਂਕਿ ਇਹ ਸਾਰੀ ਚੀਜ਼ ਜੋ ਜਿਸ ਕਿਸਮ ਦਾ ਉਸਨੇ ਇਸ ਪੰਜਾਬ ਦੇ ਵਿੱਚ ਰਾਜ ਕੀਤਾ, ਸਾਰਾ ਆਪਣਾ ਟੱਬਰ ਠੋਪਿਆ ਪਿਆ ਸਾਰੇ ਪੰਜਾਬ ਦੇ ਉੱਤੇ। ਕੋਈ ਐਸਾ ਹਿੰਦੁਸਤਾਨ ਦਾ ਚੀਫ ਮਿਨਿਸਟਰ ਨਹੀਂ ਜਿਹਦੇ ਇੰਨੇ ਪਰਿਵਾਰ ਦੇ ਮੈਂਬਰ ਸਰਕਾਰ ਦੇ ਵਿੱਚ ਹੋਣ। ਜਮਾਈ ਵੀ ਮਿਨਿਸਟਰ ਆ, ਮੁੰਡਾ ਵੀ ਡਿਪਟੀ ਚੀਫ ਮਿਨਿਸਟਰ ਆ, ਅਕਾਲੀ ਦਲ ਦਾ ਪ੍ਰਧਾਨ ਆ, ਹੋਮ ਦਾ ਪੋਰਟਫੋਲੀਓ ਉਹਦੇ ਕੋਲ ਆ ਔਰ ਉਸ ਦਾ ਸਾਲਾ ਬਹੁਤ ਵੱਡੀ ਕੈਬਨਿਟ ਦੇ ਵਿੱਚ ਬੜੀ ਵੱਡੀ ਪੋਜੀਸ਼ਨ ਦੇ ਉੱਤੇ ਆ, ਨੂੰ ਸੈਂਟਰ ਦੇ ਵਿੱਚ ਮਿਨਿਸਟਰ ਆ। ਇਸ ਕਿਸਮ ਦਾ ਇੱਕ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਕਿਸ ਕਿਸਮ ਦਾ ਪੰਥਕ ਆ? ਪੰਥ ਕੀ ਹੁੰਦਾ? ਪੰਥ ਦਾ ਸਮੁੱਚਾ ਪੰਥ ਆ। ਪੰਥ ਤੁਹਾਡਾ ਪਰਿਵਾਰ ਪੰਥ ਆ, ਨਾ ਕਿ ਇੱਕ ਤੁਹਾਡਾ ਇੰਡੀਵਿਜੂਅਲ ਪਰਿਵਾਰ ਆ। ਇਸ ਆਦਮੀ ਨੇ ਇਤਨੇ ਗੁਨਾਹ ਕੀਤੇ ਆ, ਇਤਨਾ ਸਿੱਖਾਂ ਤੇ ਜ਼ੁਲਮ ਕਰਾਇਆ। ਅੱਜ ਦਾ ਨਹੀਂ ਕਰਾ ਰਿਹਾ, ਬਹੁਤ ਪਹਿਲਾਂ ਤੋਂ ਕਰਾ ਰਿਹਾ, ਬਹੁਤ ਪਹਿਲਾਂ ਤੋਂ ਸਿੱਖਾਂ ਨਾਲ ਧੋਖਾਧੜੀ ਕਰ ਰਿਹਾ ਔਰ ਅਸੀਂ ਤਾਂ ਚਲਾ ਕੇ ਮੈਨੂੰ 25 ਸਾਲ ਹੋ ਗਏ ਸਿੱਖਾਂ ਨੂੰ ਸਮਝਾਉਂਦੇ ਹੋਏ। ਮੈਂ ਆਪਣੀ ਕਲਮ ਦੇ ਰਾਹੀਂ ਵੀ ਇਸ ਆਦਮੀ ਦੀਆਂ ਜਿਹੜੀਆਂ ਕਰਤੂਤਾਂ ਲਿਖੀਆਂ, ਪਰ ਸਿੱਖ ਪੜ੍ਹਦੇ ਨਹੀਂ, ਸਿੱਖ ਪੜ੍ਹਦੇ ਨਹੀਂ, ਸਿੱਖ ਸਮਝਦੇ ਨਹੀਂ, ਸਿੱਖ ਉਸ ਗੱਲ ਦੇ ਉੱਤੇ ਆਉਂਦੇ ਨਹੀਂ। ਸਿੱਖ ਇਸ ਨੂੰ ਪੰਥਕ ਕਹੀ ਜਾਂਦੇ ਆ। ਤੋ ਇਹ ਕਿਸ ਕਿਸਮ ਦਾ ਪੰਥਕ ਆ? ਕਿਸ ਕਿਸਮ ਦੀ ਇਹਦੀ ਪੰਥ ਦੇ ਨਾਲ ਹਮਦਰਦੀ ਆ? ਸਾਡੇ ਬੱਚੇ ਮਰਵਾ ਦਿੱਤੇ ਇਸਨੇ ਗੋਲੀਆਂ ਦੇ ਨਾਲ ਔਰ ਦੇਖੋ ਬੜੀ ਹੈਰਾਨੀ ਦੀ ਗੱਲ ਹੈ ਜਿਸ ਬੰਦੇ ਨੇ ਸਿੱਖ ਬੱਚਿਆਂ ਦੇ ਉੱਤੇ ਜਿਹੜੇ 2 ਬੱਚੇ ਸ਼ਹੀਦ ਕੀਤੇ ਆ ਉਹਨਾਂ ਤੇ ਗੋਲੀ ਚਲਾਈ, ਉਸ ਕੋਈ ਮੈਜਿਸਟ੍ਰੇਟ ਦਾ ਆਰਡਰ ਨਹੀਂ ਉਸ ਨੇ ਲਿਆ ਔਰ ਉਸ ਨੇ ਪ੍ਰੈਸ ਨੂੰ ਇਹ ਇੰਟਰਵਿਊ ਦਿੱਤੀ ਕਿ ਉਸ ਵੇਲੇ ਮੌਕਾ ਐਸਾ ਸੀ ਕਿ ਮੈਜਿਸਟ੍ਰੇਟ ਦੇ ਆਰਡਰ ਨੂੰ ਉਡੀਕਿਆ ਨਹੀਂ ਸੀ ਜਾ ਸਕਦਾ। ਉਸ ਗੱਲ ਦਾ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਕੀ ਜਵਾਬ ਹੈ? ਪ੍ਰਕਾਸ਼ ਸਿੰਘ ਬਾਦਲ ਦੀ ਪੁਲਿਸ ਜਿਹੜੀ ਹੈ ਉਹ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਹੈ ਔਰ ਜਿਸ ਆਫੀਸਰ ਨੇ ਗੋਲੀਆਂ ਚਲਾ ਕੇ 2 ਸਿੱਖ ਸ਼ਹੀਦ ਕੀਤੇ ਬੱਚੇ, ਉਹਨਾਂ ਦੇ ਉੱਤੇ ਕੇਸ ਰਜਿਸਟਰ ਹੋਣਾ ਚਾਹੀਦਾ। ਇਨਕੁਆਇਰੀ ਨਹੀਂ ਹੋਣੀ ਚਾਹੀਦੀ, ਇਨਕੁਆਇਰੀ ਦੀ ਤਾਂ ਜ਼ਰੂਰਤ ਹੀ ਨਹੀਂ। ਉਸ ਪੁਲਿਸ ਆਫੀਸਰ ਨੇ ਸਿੱਧੇ ਤੌਰ ਦੇ ਉੱਤੇ ਇਹ ਬਿਆਨ ਦਿੱਤਾ ਕਿ ਮੈਂ ਮੈਜਿਸਟ੍ਰੇਟ ਦੇ ਆਰਡਰਾਂ ਦੀ ਉਡੀਕ ਨਹੀਂ ਸੀ ਕਰ ਸਕਦਾ, ਮੈਂ ਸਿੱਧੇ ਤੌਰ ਦੇ ਉੱਤੇ ਗੋਲੀ ਚਲਾ ਦਿੱਤੀ ਹੈ। ਸਿੱਧਾ ਕੋਈ ਉਸ ਦੀ ਇਨਕੁਆਇਰੀ ਦੀ ਜ਼ਰੂਰਤ ਨਹੀਂ, ਕੋਈ ਕਿਸੇ ਕਿਸਮ ਦੀ ਉਸ ਦੀ ਹੋਰ ਟ੍ਰਾਇਲ ਦੀ ਜ਼ਰੂਰਤ ਨਹੀਂ। ਸਿੱਧੇ ਤੌਰ ਦੇ ਉੱਤੇ ਉਹਦੇ ਤੇ ਕੇਸ ਰਜਿਸਟਰ ਕਰਕੇ ਉਸ ਨੂੰ ਅੰਦਰ ਕਰਨਾ ਚਾਹੀਦਾ। ਇਸ ਕਿਸਮ ਦੀ ਖੁੱਲ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਪੁਲਿਸ ਨੂੰ ਦਿੱਤੀ ਵੀ ਆ ਔਰ ਜਿਹੜਾ ਸਮੇਤ ਸਿੰਘ ਸਾਣੀ ਜਿਹੜਾ ਜ਼ਿੰਮੇਵਾਰ ਹੈ ਸੈਂਕੜੇ ਸਿੱਖ ਬੱਚਿਆਂ ਨੂੰ ਕਤਲ ਕਰਨ ਲਈ, ਉਹ ਇਸ ਵੇਲੇ ਪੰਜਾਬ ਦੀ ਸਰਕਾਰ ਚਲਾ ਰਿਹਾ। ਇਹ ਸਿਰਫ ਨੋਮੀਨਲ ਤੌਰ ਦੇ ਉੱਤੇ ਸਾਰਾ ਐਡਮਿਨਿਸਟ੍ਰੇਸ਼ਨ ਸਮੇਤ ਸਿੰਘ ਸੈਣੀ ਦੇ ਕੋਲ। ਇਸ ਕਿਸਮ ਦੇ ਆਦਮੀ ਦੀ ਸਿੱਖਾਂ ਦੇ ਵਿੱਚ ਕਿਹੜੀ ਪੋਜੀਸ਼ਨ ਹੋਣੀ ਚਾਹੀਦੀ ਹੈ? ਮੈਂ ਤਾਂ ਬਹੁਤ ਵੀ ਕਹਿ ਚੁੱਕਿਆ, ਸਿੱਖ ਜੇ ਕੋਈ ਇਸ ਕਿਸਮ ਦਾ ਇਕੱਠ ਕਰਕੇ, ਇਸ ਕਿਸਮ ਦਾ ਸਰਬੱਤ ਖਾਲਸਾ ਕਰਕੇ ਇੱਕੋ ਹੀ ਕੰਮ ਕਰਨ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਦੇ ਵਿੱਚੋਂ ਛੇਕ ਦੇਣ। ਸਰਬੱਤ ਖਾਲਸਾ ਦੇ ਬਾਰੇ ਵੀ ਹੈਲੋ ਵੀਰ ਜੀ, ਸਰਬੱਤ ਖਾਲਸਾ ਦੇ ਬਾਰੇ ਵੀ ਕਾਫੀ ਜਿਹੜੇ ਸਿੱਖ ਨੇ ਇਸ ਉਹਨਾਂ ਨੇ ਗੱਲਬਾਤ ਕੀਤੀ, ਉੱਤੇ ਵਰਕਆਊਟ ਕਰ ਰਹੇ। ਪਰ ਜਿਸ ਤਰ੍ਹਾਂ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਤੁਸੀਂ ਗੱਲ ਕੀਤੀ ਪ੍ਰਕਾਸ਼ ਸਿੰਘ ਬਾਦਲ ਦੀ, ਕਿਉਂਕਿ ਇਟਸ ਵੈਰੀ ਵਿਜ਼ੀਬਲ ਹੋ ਚੁੱਕਾ ਸਾਡੇ ਸਾਹਮਣੇ ਕਿ RSS ਦੇ ਕੋਲ ਜਿਹੜੀ ਇਹ ਕਠਪੁਤਲੀ ਹੈ, ਡੋਰ RSS ਦੇ ਕੋਲ ਹੈ, ਜੋ ਤੁਸੀਂ ਸਮਝਾਇਆ ਵੀ ਸਾਨੂੰ ਪੂਰੇ ਐਗਜ਼ਾਮਪਲਸ ਦੇ ਨਾਲ। ਪਰ ਜਿਸ ਤਰ੍ਹਾਂ ਇਹਨੂੰ RSS ਜਿਹੜੀ ਖਤਮ ਨਹੀਂ ਹੋਣ ਦੇਵੇਗੀ ਪ੍ਰਕਾਸ਼ ਸਿੰਘ ਬਾਦਲ ਨੂੰ, ਕਿਉਂਕਿ ਜਿਸ ਗੱਲ ਕੀਤੀ ਕਿ 25 ਸਾਲ ਹੋ ਗਏ ਤੁਹਾਨੂੰ ਇਹਦੇ ਬਾਰੇ ਦੱਸਦੇ ਹੋਏ ਲੋਕਾਂ ਨੂੰ ਕਿ ਇਹਨੇ ਕਿਸ ਤਰ੍ਹਾਂ ਢਾਲ ਲਗਾਈ ਹੈ ਸਾਡੇ ਪੰਥ ਨੂੰ, ਕਿਸ ਤਰ੍ਹਾਂ ਸਿੱਖਾਂ ਨੂੰ ਮਾਰਿਆ ਹੈ। ਲੋਕ ਪੜ੍ਹਦੇ ਨੇ ਪਰ ਜਿਹੜੇ
RSS ਹੈ ਜਾਂ ਆਪਣੀ ਏਜੰਸੀਆਂ ਨੇ ਭਾਰਤ ਦੀਆਂ, ਇਹ ਹਮੇਸ਼ਾ ਇਸ ਨੂੰ ਬਚਾ ਲੈਂਦੀਆਂ ਨੇ ਜਦੋਂ ਵੀ ਇੱਕ ਗਲਤ ਕੰਮ ਕਰਦਾ ਹੈ। ਪਰ ਜਿਸ ਤਰ੍ਹਾਂ ਹੁਣ ਵੀ ਆ ਬੇਅਦਬੀ ਕੀਤੀ ਹੈਗੀ ਆ, ਜਾਂ ਫਿਰ ਇਹਨੇ ਝੂਠੇ ਕੇਸਿਸ ਪਾਉਂਦੇ ਨੇ, ਜਾਂ ਫਿਰ ਜਿਹੜੇ ਬੱਚੇ ਫੜੇ ਹੋਏ ਨੇ, 2-3 ਬੱਚੇ ਫੜੇ ਹੋਏ ਨੇ, ਕਹਿੰਦੇ ਜੀ ਇਹਨਾਂ ਨੇ ਬੇਅਦਬੀ ਕੀਤੀ ਹੈ, ਉਹ ਵੀ ਸਿੱਖ ਬੱਚੇ ਨੇ। ਹੁਣ ਤੇ ਆਸਟ੍ਰੇਲੀਆ ਦੇ ਵਿੱਚ, ਜਿਹੜੇ ਦੁਬਈ ਦੇ ਵਿੱਚ ਬੱਚੇ ਨੇ, ਉਹਨਾਂ ਦੇ ਪਿੱਛੇ ਵੀ ਲੱਗੇ ਹੋਏ ਨੇ ਕਿ ਉੱਥੋਂ ਪੈਸਾ ਆਉਂਦਾ ਹੈ। ਹੁਣ ਵੀ ਇਹਨੂੰ ਬਚਾਉਣ ਦੇ ਲਈ ਆਪ ਜਿਹੜੇ ਭਾਰਤ ਦੀ ਏਜੰਸੀਆਂ ਪੂਰਾ ਆਪਣਾ ਜ਼ੋਰ ਲਗਾ ਰਹੀਆਂ ਨੇ। ਤੁਹਾਨੂੰ ਕੀ ਲੱਗਦਾ ਕਿ ਇਹਨੂੰ ਇਸ ਦੇ ਵਿੱਚ ਬਚਾ ਸਕਣਗੀਆਂ? ਇਹਨੂੰ ਸੇਵ ਕਰਨ ਲਈ ਉਹ ਕੀ ਕਰਨਗੀਆਂ? ਹੁਣ ਉਹ ਹਰ ਹੀਲਾ ਵਰਤਣਗੀਆਂ। ਮੈਂ ਤੇ ਸਰ ਨੇ ਦੋਨੇ ਭਰਾ, ਅਸੀਂ ਹੋਮ ਮਿਨਿਸਟਰ ਇੰਡੀਆ ਨੂੰ ਮਿਲੇ ਸੀ, ਰਾਜਨਾਥ ਸਿੰਘ ਨੂੰ ਜੀ, ਔਰ ਅਸੀਂ ਉਸ ਨੂੰ ਇਹ ਦੱਸਿਆ ਸੀ ਵੀ ਇਹ ਪ੍ਰਕਾਸ਼ ਸਿੰਘ ਬਾਦਲ ਇਸ ਕਿਸਮ ਦਾ ਆਦਮੀ ਆ, ਇਸਨੇ ਸਭ ਤੋਂ ਵੱਧ ਕਰਪਸ਼ਨ ਕੀਤੀ ਆ ਔਰ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਆ ਉਹ ਖਤਮ ਹੋ ਚੁੱਕਿਆ। ਲੇਕਿਨ ਮੈਂ ਸਭ ਨੂੰ ਓਪਨਲੀ ਦੱਸਣਾ ਚਾਹੁੰਦਾ, ਸਾਰੇ ਸਿੱਖ ਜਗਤ ਨੂੰ, ਉਹ ਰਾਜਨਾਥ ਸਿੰਘ ਨੇ ਸਾਡੀ ਪ੍ਰੈਜ਼ੈਂਸ ਦੇ ਵਿੱਚ ਜਿਸਨੀ ਦੀ ਤਾਰੀਫ ਕੀਤੀ, ਸਮੇਤ ਸਿੰਘ ਸੈਣੀ ਦੀ ਤਾਰੀਫ ਕੀਤੀ। ਅਸੀਂ ਕਿਹਾ ਸਮੇਤ ਸਿੰਘ ਸੈਣੀ ਜ਼ਾਲਮ ਆ, ਉਸਨੇ ਫੇਕ ਇਨਕਾਊਂਟਰ ਕੀਤੇ ਆ, ਉਸ ਦੇ ਉੱਤੇ ਕੇਸ ਰਜਿਸਟਰ ਆ, ਤਾਂ ਉਸਨੇ ਕਿਹਾ ਨਹੀਂ ਉਹ ਬਹੁਤ ਅੱਛਾ ਆਫੀਸਰ ਆ। ਤੋ ਅੱਜ ਜਿਹੜੀ RSS ਤੇ BJP ਆ, ਉਹ ਪ੍ਰਕਾਸ਼ ਸਿੰਘ ਬਾਦਲ ਦੀ ਪਿੱਠ ਦੇ ਉੱਤੇ ਆ, ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਥਾਪੜਾ ਦੇ ਰਹੀ ਆ। ਔਰ ਰਾਜਨਾਥ ਸਿੰਘ ਨੇ ਕਿਹਾ ਵੀ ਪ੍ਰਕਾਸ਼ ਸਿੰਘ ਬਾਦਲ ਬਹੁਤ ਕਿਸਮ ਦਾ ਸ਼ਰੀਫ ਆ। ਅਸੀਂ ਉਸਨੂੰ ਦੱਸਿਆ ਵੀ ਸਭ ਤੋਂ ਕਰਪਟ ਚੀਫ ਮਿਨਿਸਟਰ ਜੇ ਹਿੰਦੁਸਤਾਨ 'ਚ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਆ, ਸਭ ਤੋਂ ਵੱਡਾ ਪਰਿਵਾਰਵਾਦੀ ਪ੍ਰਕਾਸ਼ ਸਿੰਘ ਬਾਦਲ ਆ, ਸਭ ਤੋਂ ਵੱਡਾ ਜ਼ੁਲਮ ਕਰਨ ਵਾਲਾ ਆਪਣੇ ਲੋਕਾਂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਜੀ। ਪਰ ਉਸਨੇ ਸਾਡੀ ਇੱਕ ਨਹੀਂ ਸੁਣੀ, ਉਸਨੇ ਸਾਡੀ ਇੱਕ ਨਹੀਂ ਸੁਣੀ। ਤੋ ਇਸ ਕਿਸਮ ਦੀ ਔਕਾਤ ਦਾ ਮਾਲਕ ਪ੍ਰਕਾਸ਼ ਸਿੰਘ ਬਾਦਲ, ਉਸਨੇ ਘੁਟਨੇ ਟੇਕੇ ਹੋਏ ਆ ਕਿਉਂਕਿ ਕਰਪਸ਼ਨ ਦੇ ਕੇਸਿਸ ਆ ਉਸਦੇ ਉੱਤੇ, ਔਰ ਕਰਪਸ਼ਨ ਦੇ ਕੇਸਿਸ ਦੀ ਸਾਰੀ ਗੱਲ ਉਹਨਾਂ ਦੇ ਕੋਲ ਰਿਪੋਰਟ ਹੈਗੀ ਔਰ ਉਹ ਸਾਰੀ ਰਿਪੋਰਟ ਉਸ ਨੂੰ ਦਿਖਾ ਦਿੰਦੇ ਆ ਔਰ ਉਸ ਤੋਂ ਬਾਅਦ ਉਸ ਦੇ ਕੋਲ ਹਿੰਮਤ ਨਹੀਂ ਹੈ ਬੋਲਣ ਦੀ। ਉਹ ਮੋਸਟ ਕਰਪਟ ਚੀਫ ਮਿਨਿਸਟਰ ਆ, ਮੋਸਟ ਬੇਈਮਾਨਾ ਝੂਠਾ ਮਕਾਰ ਆਦਮੀ ਆ ਜੀ। ਤੋ ਇਸ ਕਿਸਮ ਦਾ ਇਨਸਾਨ ਆ ਜਿਸ ਦਾ ਕੋਈ ਕਿਸੇ ਕਿਸਮ ਦਾ ਕੌਮ ਦੇ ਨਾਲ, ਧਰਮ ਦੇ ਨਾਲ ਕੋਈ ਸਰੋਕਾਰ ਨਹੀਂ, ਉਹ ਸਾਰੇ ਦੀ ਸਾਰਾ ਦਿਖਾਵਾ ਕਰਦਾ ਜੀ। ਉਹ ਜੇ ਦਰਬਾਰ ਸਾਹਿਬ ਦੇ ਵਿੱਚ ਗਿਆ, ਉੱਥੇ ਜਾ ਕੇ ਉਸਨੇ ਸਿਰਫ ਲੋਕਾਂ ਨੂੰ ਡਰਾਉਣ ਲਈ ਸਟੇਟਮੈਂਟ ਦਿੱਤੀ ਆ ਕਿ ਮੈਂ ਜੇ ਇੱਥੇ ਆ ਕੇ ਕਹਿ ਰਿਹਾ ਔਰ ਜੇ ਮੇਰੀ ਗੱਲ ਨਾ ਮੰਨੀ ਗਈ, ਸਖਤ ਕਦਮ ਪੰਜਾਬ ਵਿੱਚ ਉਠਾਏ ਜਾਣਗੇ। ਜਿਹੜੀ ਚਿੱਠੀ ਉਸਨੇ ਅਕਾਲ ਤਖਤ ਦੇ ਜਥੇਦਾਰ ਨੂੰ ਦਿੱਤੀ ਆ, ਉਹਦੇ ਵਿੱਚ ਆਹ ਚੀਜ਼ ਲਿਖੀ ਗਈ ਆ ਜੀ। ਬਿਲਕੁਲ, ਕੋਈ ਉਹ ਹਿਊਮਿਲਿਟੀ 'ਚ ਨਹੀਂ ਗਿਆ, ਉਹ ਗਿਆ ਹੈ ਇੱਕ ਚਲਾਕੀ ਦੇ ਨਾਲ, ਹੁਸ਼ਿਆਰੀ ਦੇ ਨਾਲ, ਬੇਈਮਾਨੀ ਦੇ ਨਾਲ। ਔਰ ਉੱਥੇ ਉਸਨੇ ਆਪਣੀ ਚਿੱਠੀ ਦੇ ਵਿੱਚ ਇਹ ਲਿਖਿਆ ਹੈ ਕਿ ਜੇ ਇਹ ਕਦਮ, ਜੇ ਇਸ ਤਰ੍ਹਾਂ ਨਾ ਸਿੱਖ ਹਟੇ, ਨਾ ਐਜੀਟੇਸ਼ਨ ਕਰਨੋਂ ਪਿੱਛੇ ਹਟੇ, ਤਾਂ ਉਹਨਾਂ ਦੇ ਉੱਤੇ ਕੋਈ ਸਖਤ ਕਦਮ ਸਰਕਾਰ ਉਠਾਏਗੀ। ਬਿਲਕੁਲ, ਇਹ ਡਰਾਉਣ ਗਿਆ ਸਿੱਖਾਂ ਨੂੰ ਜੀ। ਤੋਂ ਇਸ ਕਰਕੇ ਇਸ ਬੰਦੇ ਦੀ ਕਿਸੇ ਵੀ ਗੱਲ ਦੇ ਉੱਤੇ ਸਿੱਖ ਕੌਮ ਯਕੀਨ ਨਾ ਕਰੇ, ਜੇ ਕਰੇਗੀ ਤਾਂ ਇਸ ਨੇ ਉਹੀ ਕਰਨਾ ਜੋ ਇਹ ਪਿੱਛੇ ਕਰਦਾ ਆ ਰਿਹਾ। ਬਿਲਕੁਲ ਅਮੀ ਵੀਰ ਜੀ, ਸਿੱਖ ਕੌਮ ਹੁਣ ਜਿਹੜੀ ਕਾਫੀ ਅੱਖਾਂ ਖੁੱਲ ਗਈਆਂ ਨੇ ਬਾਦਲ ਸਰਕਾਰ ਦੇ ਖਿਲਾਫ, ਜਦੋਂ ਜੋ ਵੀ ਕਰਦੀ ਹੈ, ਸਾਜ਼ਿਸ਼ਾਂ ਕਰਦੀ, ਜਿਸ ਗੱਲ ਕਰਦੀ ਕਿ ਹਮੇਸ਼ਾ ਦਿਖਾਵਾ ਕਰਦਾ ਹੈ। ਪਿਛਲੇ ਦਿਨ ਦੇ ਵਿੱਚ ਬਹੁਤ ਸਾਰੇ ਦਿਖਾਵੇ ਕੀਤੇ ਨੇ, ਮਗਰਮੱਛ ਦੇ ਆਪਣੇ ਹੰਝੂ ਵੀ ਢਾਏ ਨੇ, ਇਹ ਚੀਜ਼ ਦਿਖਾਏ ਨੇ ਲੋਕਾਂ ਦੇ ਨੂੰ। ਐਂਡ ਲੋਕਾਂ ਨੂੰ ਕਿਹਾ ਸੀ ਕਿ ਜਿਹੜੇ ਜੇਲ੍ਹਾਂ ਦੇ ਵਿੱਚ ਲੋਕ ਬੰਦ ਕੀਤੇ ਨੇ, ਸਿੱਖ ਬੰਦ ਕੀਤੇ ਨੇ, ਉਹਨੂੰ ਛੱਡ ਦਿੱਤਾ ਜਾਵੇਗਾ, ਪਰ ਉਹ ਵੀ ਹਜੇ ਵੀ ਜੇਲ੍ਹਾਂ ਦੇ ਵਿੱਚ ਨੇ। ਆਲਸੋ ਜਿਸ ਤਰ੍ਹਾਂ ਇਹਨੇ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਜਿਹੜੇ ਦੋਸ਼ੀ, ਪੰਜਾਬ ਸਰਕਾਰ ਦੇ ਜਿਹੜੇ ਪੁਲਿਸ ਸੀਗੇ ਜਿਨ੍ਹਾਂ ਨੇ 2 ਬੱਚੇ ਮਾਰੇ ਸੀਗੇ ਇਸ ਲਈ ਪੰਜਾਬ ਦੇ ਵਿੱਚ, ਕਿ ਅਸੀਂ ਉਹ ਦੋਸ਼ੀਆਂ ਨੂੰ ਫੜ ਲਿੱਤਾ ਹੈ, ਉਹਨੂੰ ਪੁਲਿਸ ਅਫਸਰ ਨੂੰ ਫੜ ਲਿੱਤਾ ਹੈ, ਪਰ ਜਿਸ ਤਰ੍ਹਾਂ ਉਹਨਾਂ ਦੇ ਨਾਮ ਨਹੀਂ ਦਿੱਤੇ ਸਾਹਮਣੇ ਵੀ ਕਿਹੜੇ ਦੋਸ਼ੀ ਸੀਗੇ, ਉਹ ਵੀ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਚਾਲ ਹੋਵੇਗੀ? ਇੱਕ ਅੱਧਾ ਮਿੰਟ ਰਹਿ ਗਿਆ। ਇਸ ਨੇ ਤਾਂ ਤੁਸੀਂ ਕੀ ਗੱਲ ਕਰਦੇ ਹੋ ਇਸ ਬੰਦੇ ਦੀ ਚਲਾਕੀ ਤੇ ਬੇਈਮਾਨੀ ਦੀ। ਜਿਹੜੇ ਦੋਸ਼ੀ ਪੁਲਿਸ ਆਫੀਸਰ ਹੈ, ਉਹਨਾਂ ਦੇ ਕੇਸਾਂ ਨੂੰ ਡਿਫੈਂਡ ਕਰਨ ਲਈ ਇਹਨੇ ਫੰਡ ਕ੍ਰੀਏਟ ਕੀਤਾ ਹੋਇਆ ਲੱਖਾਂ ਕਰੋੜਾਂ ਰੁਪਏ ਦਾ। ਔਰ ਉਹ ਵਕੀਲ ਜਿਹੜੇ ਕਿ ਹਿੰਦੁਸਤਾਨ 'ਚ ਸਭ ਤੋਂ ਐਕਸਪੈਂਸਿਵ ਵਕੀਲ ਆ, ਇੱਕ ਹੀਅਰਿੰਗ ਦਾ ਇੱਕ ਜਗ੍ਹਾ ਉਹ ਖੜੇ ਹੋ ਜਾਣ, 6-6 10-10 ਲੱਖ ਰੁਪਈਆ ਮਿੰਟਾਂ 'ਚ ਲੈਂਦੇ ਆ। ਉਹ ਵਕੀਲ ਇਸ ਨੇ ਹਾਇਰ ਕੀਤੇ ਹੋਏ ਆ ਸਮੇਤ ਸਿੰਘ ਸੈਣੀ ਲਈ ਔਰ ਦੂਸਰੇ ਜਿਹੜੇ ਜ਼ਾਲਮ ਪੁਲਿਸ ਆਫੀਸਰ ਆ ਉਹਨਾਂ ਨੂੰ ਡਿਫੈਂਡ ਕਰਨ ਲਈ ਜੀ। ਤੋ ਇਹ ਇੰਨਾ ਸਿੱਧਾ ਸਾਦਾ ਆਦਮੀ ਨਹੀਂ ਜਿੰਨਾ ਦੇਖਣ ਨੂੰ ਲੱਗਦਾ। ਇਸ ਨੇ ਇਹ ਪ੍ਰੋਟੈਕਟ ਕਰਦਾ ਉਹਨਾਂ ਆਫੀਸਰਸ ਨੂੰ। ਹੁਣ ਇਹ ਕਿਉਂ ਨਹੀਂ ਕਹਿੰਦਾ
ਵੀ ਜਿਹੜੇ ਪੁਲਿਸ ਆਫੀਸਰ ਨੇ ਗੋਲੀਆਂ ਚਲਾਈਆਂ, ਇਹਨੂੰ ਪਤਾ ਨਹੀਂ ਕਿਸ ਨੇ ਗੋਲੀਆਂ ਚਲਾਈਆਂ ਜੀ ਜੀ। ਔਰ ਉਸ ਆਫੀਸਰ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਵੀ ਅਸੀਂ ਕੋਈ ਮੈਜਿਸਟ੍ਰੇਟ ਦਾ ਤਾਂ ਆਰਡਰ ਹੀ ਨਹੀਂ ਇਸ਼ੂ ਹੋਇਆ, ਮੈਜਿਸਟ੍ਰੇਟ ਦੇ ਆਰਡਰ ਤੋਂ ਬਗੈਰ ਗੋਲੀ ਚੱਲ ਹੀ ਨਹੀਂ ਸਕਦੀ ਜੀ। ਤੋ ਇਹ ਸਾਰੀ ਦੀ ਸਾਰੀ ਘਟਨਾਕ੍ਰਮ ਦੇ ਵਿੱਚ ਇਹ ਗੁਨਾਹਗਾਰ ਸਭ ਤੋਂ ਵੱਡਾ ਪ੍ਰਕਾਸ਼ ਸਿੰਘ ਬਾਦਲ ਹੈ। ਹਾਂਜੀ ਬਿਲਕੁਲ ਜੀ ਤੋ ਔਰ ਦੂਸਰੇ ਪਾਸੇ ਜ਼ੋਰ ਪਾਉਣਾ ਚਾਹੀਦਾ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਉਹਨਾਂ ਪੁਲਿਸ ਆਫੀਸਰਾਂ ਨੂੰ ਕਟਹਿਰੇ ਵਿੱਚ ਖੜਾ ਕਰੋ, ਉਹਨਾਂ ਦੇ ਕੇਸ ਰਜਿਸਟਰ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜੋ ਜੀ। ਉਹ ਤਾਂ ਸਾਡੀਆਂ ਕੁਝ ਜਥੇਬੰਦੀਆਂ ਵੀ ਕਮਜ਼ੋਰ ਹੈਗੀਆਂ ਜਿਹੜੀਆਂ ਇਸ ਕਿਸਮ ਦੀ ਸਿੱਧੇ ਤੌਰ ਦੇ ਉੱਤੇ ਗੱਲ ਨਹੀਂ ਕਰਦੀਆਂ, ਉਹਨਾਂ ਦੀ ਕੋਈ ਅੰਦਰੂਨੀ ਹੋ ਸਕਦਾ ਮਿਲੀ ਭੁਗਤ ਹੋਵੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ। ਬਿਲਕੁਲ ਜੀ ਵੀ। ਉਹ ਇਹ ਬੜਾ ਚਲਾਕ, ਬੜਾ ਹੁਸ਼ਿਆਰ, ਬੜਾ ਹੀ ਛਾਤਰ ਆਦਮੀ ਹੈ, ਇਸ ਦੇ ਕੋਲ ਬੜੇ ਦਾਅ ਪੇਚ ਆ ਔਰ ਬੜਾ ਆਪਣੇ ਆਪ ਨੂੰ ਭੋਲਾ ਔਰ ਬੜਾ ਗਰੀਬੜਾ ਜਿਹਾ ਬਣ ਕੇ ਲੋਕਾਂ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ, ਪਰ ਅੰਦਰ ਇਸੇ ਸੱਪ ਫਸੇ ਹੋਏ ਆ, ਅੰਦਰੋਂ ਬੜਾ ਡੇਂਜਰਸ ਆਦਮੀ ਹੈ ਜੀ ਜੀ। ਵੀਰ ਜੀ ਥੈਂਕ ਯੂ। ਇਸ ਕਿਸਮ ਦਾ ਆਦਮੀ ਆ, ਬੜੀ ਬਦਕਿਸਮਤੀ ਆ ਸਿੱਖ ਕੌਮ ਦੀ ਕਿ ਇਹ ਤੁਹਾਡਾ ਲੀਡਰ ਬਣ ਗਿਆ ਜੀ। ਆਮੀ ਲਾਈਕ ਅਸੀਂ ਇਹੀ ਚਾਹਾਂਗੇ ਕਿ 2017 ਦੀ ਚੋਣਾਂ ਹੋਣ ਵਾਲੀ ਨੇ ਉਸ ਦੇ ਵਿੱਚ ਐਟਲੀਸਟ ਜਿਹੜੇ ਸਿੱਖ ਕੌਮ ਆ ਸਾਡੀ ਕੋਈ ਚੰਗਾ ਫੈਸਲਾ ਲੈ ਸਕੇ। ਸਾਡਾ ਇਹੀ ਮਕਸਦ ਆ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ, ਉਹਨੂੰ ਦਿਖਾ ਸਕੀਏ ਕਿ ਇਹਦੀ ਅਸਲੀਅਤ ਕੀ ਹੈ। ਸੋ ਵੀਰ ਜੀ ਥੈਂਕ ਯੂ ਸੋ ਮਚ। ਇਸ ਬੰਦੇ ਨੇ ਆਰਐਸਐਸ ਦੀ ਸ਼ਹਿਰ ਦੇ ਉੱਤੇ ਹੋਰ ਬਹੁਤ ਘਟਨਾਕ੍ਰਮ ਕਰਾਉਣੇ ਆ 2017 ਤੋਂ ਪਹਿਲਾਂ ਜੀ। ਅਮੀ ਵੀਰ ਜੀ ਬਹੁਤ ਕੁਝ ਕਰਾਉਣਾ ਇਸ ਆਦਮੀ ਨੇ। ਮੈਂ ਚੇਤਾਵਨੀ ਦਿੰਦਾ ਸਿੱਖਾਂ ਨੂੰ, ਮੈਂ ਬਾਰ-ਬਾਰ ਕਹਿ ਰਿਹਾ ਇਹ ਆਰਐਸਐਸ ਸਾਰਾ ਘਟਨਾਕ੍ਰਮ ਕਰਾ ਰਹੀ ਆ, ਸੁਚੇਤ ਹੋ ਜਾਓ। ਉਹ ਤਾਂ ਵਿਚਾਰੇ ਬੇਗੁਨਾਹ ਪਤਾ ਨਹੀਂ ਕੌਣ ਅੰਮ੍ਰਿਤਧਾਰੀ ਸਿੱਖ ਬਣ ਲਏ, ਬਾਹਰਲੇ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਇਸ ਦੇ ਵਿੱਚ। ਬਿਲਕੁਲ। ਔਰ ਤਾਂ ਕਿ ਬਾਹਰਲੇ ਜਿਹੜੇ ਸਿੱਖ ਆ ਉੱਥੇ ਇਹਦੀ ਪੈਠ ਬਣਦੀ ਨਹੀਂ, ਉੱਥੇ ਇਹਨਾਂ ਲੋਕਾਂ ਨੂੰ ਐਕਸੈਪਟ ਨਹੀਂ ਕਰਦੇ ਹੋ, ਤੋਂ ਬਾਹਰਲੇ ਸਿੱਖਾਂ ਨੂੰ ਬਦਨਾਮ ਕਰਨ ਦੇ ਵਿੱਚ ਵੀ ਇਹ ਸਾਰਾ ਘਟਨਾਕ੍ਰਮ ਕਰ ਰਿਹਾ, ਇਹ ਸਾਰੀ ਦੀ ਸਾਰੀ ਚਾਲ ਚਲਾ ਰਿਹਾ। ਮੈਂ ਫੇਰ ਬਾਰ-ਬਾਰ ਕਹਿਣਾ 1 ਜੂਨ 2015 ਨੂੰ ਬੀੜ ਚੋਰੀ ਹੋਈ, ਉਹ ਬੀੜ ਕਿੱਥੇ ਗਈ? ਉਸ ਤੋਂ ਲੈ ਕੇ ਯਾਨੀ ਅਕਤੂਬਰ ਦੇ ਐਂਡ ਤੱਕ, 15 ਅਕਤੂਬਰ ਤੱਕ, 12 ਅਕਤੂਬਰ ਤੱਕ ਕੋਈ ਤੁਸੀਂ ਕੀ ਕਾਰਵਾਈ ਕੀਤੀ ਆ? ਪੰਜਾਬ ਦੀ ਪੁਲਿਸ ਇਸ ਦਾ ਜਵਾਬ ਦੇਵੇ, ਪੰਜਾਬ ਦਾ ਚੀਫ ਮਿਨਿਸਟਰ ਇਸ ਦਾ ਜਵਾਬ ਦੇਵੇ। ਔਰ ਪੋਸਟਰ ਲੱਗੇ ਆ, ਹੈਂਡ ਰਿਟਨ ਪੋਸਟਰ ਆ, ਔਰ ਇਹਨਾਂ ਜਿਹੜੇ ਤੁਸੀਂ ਬੇਗੁਨਾਹ ਆਦਮੀ ਫੜੇ ਆ ਉਹਨਾਂ ਦਾ ਹੈਂਡਰਾਈਟਿੰਗ ਉਹਦੇ ਨਾਲ ਕੰਪੇਅਰ ਕਰ ਲਓ। ਬਿਲਕੁਲ ਜੀ ਜੀ। ਉਹ ਸਾਰੀ ਦੀ ਸਾਰੀ ਸਿੱਖਾਂ ਨੂੰ ਹੀ ਕਟਹਿਰੇ 'ਚ ਖੜੇ ਕਰੇਗਾ। ਸਿੱਖਾਂ ਦੇ ਉੱਤੇ ਜੇ ਕੋਈ ਇਸ ਕਿਸਮ ਦਾ ਘਟਨਾਕ੍ਰਮ ਹੋ ਰਿਹਾ ਉਸ ਲਈ ਕਹੇਗਾ ਵੀ ਸਿੱਖ ਹੀ ਜ਼ਿੰਮੇਵਾਰ ਆ। ਦੂਸਰੇ ਪਾਸੇ ਇਸ ਦਾ ਕੋਈ ਧਿਆਨ ਹੀ ਨਹੀਂ ਜਾਂਦਾ, ਦੂਸਰੇ ਪਾਸੇ ਹਿੰਮਤ ਹੀ ਨਹੀਂ ਇਹ ਗੱਲ ਕਹਿ ਦੇ ਵੀ ਆਰਐਸਐਸ ਨੇ ਸਾਰਾ ਕੁਝ ਕਰਾਇਆ। ਜੀ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਜਿਹੜੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਆਲਸੋ ਜਿਹੜੇ ਸ਼ਹੀਦ ਭਾਈ ਜਸਜੀਤ ਸਿੰਘ ਦਾ ਸਮਾਗਮ ਸੀਗਾ ਉਸ ਬਾਰੇ ਵੀ ਸਾਨੂੰ ਪੂਰਾ ਵੇਰਵਾ ਦਿੱਤਾ, ਕਿਉਂਕਿ ਵਕਤ ਇਜਾਜ਼ਤ ਨਹੀਂ ਦਿੰਦਾ ਕਿ ਤੁਹਾਡੇ ਕੋਲ ਹੋਰ ਕੁਐਸਚਨ ਕੀਤੇ ਜਾਵੇ ਇਸ ਨਾਲ ਰਿਲੇਟਡ। ਸੋ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।